ਇੱਕ ਬੰਦਾ ਸੀ ਜੋ ਕਿ ਬੜੇ ਨਾਂ ਤੇ ਤੇ ਉਹਦੀ ਇੱਕ ਦਿਨ ਨਾ ਅਚਾਨਕ ਹੀ ਤਬੀਅਤ ਖਰਾਬ ਹੋ ਗਈ ਤੇ ਉਹਨੇ ਸੋਚਿਆ ਵੀ ਹੋਵੇ ਨਾ ਤੇ ਮੁੰਡੇ ਦੇ ਸਿਰ ਤੇ ਚੜਾ ਦੀ ਪੱਗ ਰੱਖ। ਖੈਰ ਪਰੇ ਚਾਹਤ ਹੋਈ, ਘੱਟ ਜੋੜ ਹੋਇਆ ਤੇ ਮੁੰਡੇ ਦੇ ਸਿਰ ਤੇ ਨਾ ਉਹਨੇ ਚਦਰਾ ਦੀ ਪੱਗ ਰੱਖਤੀ। ਪੱਗ ਰੱਖਤੀ ਤੇ ਕੁਛ ਦਿਨ ਗੁਜ਼ਰੇ ਤੇ ਆਪਣੇ ਮੁੰਡੇ ਨੂੰ ਬਿਠਾ ਕੇ ਨਾ ਕੋਲ ਤੇ ਸਮਝਾਉਂਦਾ ਹੈ ਕਿ ਪੁੱਤਰ ਤੂੰ ਨਵਾਂ ਚੌਧਰੀ ਬਣਿਆ ਹੈ ਤੇ ਜਿਹੜਾ ਨਾ ਰਾਤ ਨੂੰ ਜਾਇਆ ਕਰ ਤੇ ਲੋਕਾਂ ਦੀ ਕੈੜ ਲਿਆ ਕਰ ਵੀ ਲੋਕ ਕੀ ਕਹਿੰਦੇ ਨੇ, ਲੋਕ ਕੀ ਕਰਦੇ ਨੇ। ਉਹ ਮੁੰਡੇ ਨੇ ਇੱਕ ਦਿਨ ਗੱਲ ਸੁਣੀ ਆਪਣੇ ਅੱਗੇ ਦੀ। ਅਗਲੀ ਰਾਤ ਉਹ ਮੁੰਡਾ ਕੈੜ ਲੈਣ ਵਾਸਤੇ ਬਾਹਰ ਨਿਕਲਦਾ ਪਿੰਡ ਦੇ ਵਿੱਚ ਗਲੀਆਂ 'ਚ ਤੇ ਜਾਂਦਾ ਤੇ ਇੱਕ ਘਰ 'ਚ ਨਾ ਆਵਾਜ਼ ਆਉਂਦੀ ਆ ਤੇ ਬੀਬੀਆਂ ਬੈਠੀਆਂ ਗੱਲਾਂ ਕਰ। ਉਹ ਉੱਥੇ ਨਾ ਦੀਵਾਰ ਨਾਲ ਲੱਗ ਕੇ, ਦਰਵਾਜ਼ੇ ਨਾਲ ਲੱਗ ਕੇ ਤੇ ਕੰਨ ਲਾ ਕੇ ਗੱਲਾਂ ਸੁਣਦਾ ਤੇ ਪਹਿਲੀ ਬੀਬੀ ਬੋਲਦੀ ਹੈ ਕਿ ਮੈਂ ਆਪਦੇ ਖਸਮ ਤੋਂ, ਆਪਣੇ ਬੰਦੇ ਤੋਂ ਬਹੁਤ ਤੰਗ ਹਾਂ, ਬੜਾ ਮਾਰਦਾ ਕੁੱਟਦਾ ਹੈ, ਬੜਾ ਤੰਗ ਕਰਦਾ ਹੈ। ਦੂਸਰੀ ਬੋਲੀ ਕਿ ਤੂੰ ਲੱਖ ਰੋਣੀ ਹੈ, ਮੈਂ ਹੁਕਮੋ ਕਰੋਨੀ, ਮੈਂ ਤੇਰੇ ਤੋਂ ਵੀ ਜ਼ਿਆਦਾ ਤਾਂ ਮੇਰੇ ਆਲਾ ਵੀ ਇਸੇ ਤਰ੍ਹਾਂ। ਤੀਸਰੀ ਬੋਲੀ ਵੀ ਇਸੇ ਤਰ੍ਹਾਂ ਹੀ ਕਿ ਮੈਂ ਵੀ ਬੜੀ ਤੰਗ ਹਾਂ, ਮੇਰੇ ਆਲਾ ਬੜਾ ਮਾਰਦਾ ਕੁੱਟਦਾ ਹੈ। ਤਿੰਨਾਂ ਨੇ ਗੱਲ ਕਰ ਲਈ। ਇੱਕ ਚੌਥੀ ਬੀਬੀ ਬੋਲ ਗਈ, ਕਹਿੰਦੀ ਹੈ ਕਿ ਜਿਹੜੀਆਂ ਖਾਨਦਾਨੀ ਹੋਣ ਨਾ ਉਹ ਮਾਰ ਖਾਂਦੀਆਂ ਹੀ, ਜਿਹੜੀਆਂ ਨਸਲੀ ਹੋਣ ਨਾ ਉਹ ਮਾਰ ਨਹੀਂ ਖਾਂਦੀਆਂ। ਮੁੰਡਾ ਸਾਰੀ ਗੱਲ ਸੁਣਦਾ ਹੈ, ਸੁਣ ਕੇ ਰਾਤ ਹੁੰਦੀ ਹੈ, ਸੌ ਜਾਂਦਾ ਘਰ। ਸੁਬਾਹ ਉੱਠਦਾ ਹੈ, ਸੁਬਾਹ ਉੱਠ ਕੇ ਤੇ ਆਪੇ ਆਪੇ ਨੂੰ ਕਹਿੰਦਾ ਹੈ ਕਿ ਆਪਾਂ ਮੇਰਾ ਵਿਆਹ ਕਰਨਾ ਹੈ ਨਾ, ਉਹ ਫਲਾਣੇ ਘਰੋਂ ਰਿਸ਼ਤਾ ਪੁੱਛ, ਉੱਥੋਂ ਸਾਗ ਪੁੱਛ, ਉੱਥੇ ਨਜ਼ਰ ਮਾਰ ਕੋਈ ਰਿਸ਼ਤਾ ਹੈ ਲੱਭ ਜਾਏਗਾ। ਅਗਰ ਰਿਸ਼ਤਾ ਪੁੱਛਿਆ, ਹੋ ਗਈ, ਰਿਸ਼ਤਾ ਹੋ ਗਿਆ, ਸ਼ਾਦੀ ਹੋ ਗਈ। ਸ਼ਾਦੀ ਹੋਈ ਤੋਂ ਬਾਅਦ ਨਾ ਕੁਛ ਅਰਸਾ ਗੁਜ਼ਰਿਆ। ਅਰਸਾ ਗੁਜ਼ਰਨ ਦੇ ਬਾਅਦ ਨਾ ਇੱਕ ਦਿਨ ਉਹ ਬੰਦੇ ਦੇ ਨੀਅਤ ਖਰਾਬ ਹੋਈ ਤੇ ਉਹਨੇ ਨਾ ਬਹਾਨਾ ਬਣਾਉਣ ਲੱਗਾ ਕਿ ਮੈਂ ਆਪਣੇ ਬੇਗਮ ਨੂੰ, ਆਪਣੀ ਬੇਟੀ ਨੂੰ ਮਾਰਨਾ। ਉਹ ਗਿਆ ਬਾਜ਼ਾਰ, ਉਹਨੇ ਜਾ ਕੇ ਮੱਛੀ ਦਾ ਦਾਣਾ ਇੱਕ ਲਿਆ, ਵਾਹਵਾ ਦਾਣਾ ਭਾਰਾ ਲਿਆ ਕੇ ਤੇ ਉਹ ਘਰ ਦੇ ਕੇ ਘਰ ਦੇ ਕੇ ਤੇ ਆਪਣੀ ਬੇਗਮ ਨੂੰ ਕਹਿੰਦਾ ਵੀ ਮੈਂ ਚੱਲਿਆ ਹਾਲ ਲੈ ਕੇ ਮੇਰਾ ਪਿੰਡ ਤੇ ਤੁਸੀਂ ਇਹਨਾਂ ਨੂੰ ਪਕਾਓ ਤੇ ਜਦੋਂ ਮੈਂ ਆਵਾਂਗਾ ਤੇ ਸੇਰ ਪੈਸੇ ਵੀ ਖਾਵਾਂਗਾ। ਬੀਬੀ ਬੜੀ ਸਮਝਦਾਰ ਸੀ, ਖਾਨਦਾਨੀ ਸੀ। ਉਹਨੇ ਨਾ ਮੱਛੀ ਦੇ ਕੀਤੇ ਤਿੰਨ ਹਿੱਸੇ ਕਰਕੇ ਨਾ ਇੱਕ ਦਾ ਉਹਨੇ ਬਣਾਇਆ ਸਾਲਨ ਸ਼ੋਰਿਆ, ਦੂਸਰੇ ਹਿੱਸੇ ਨੂੰ ਉਹਨੇ ਤਲ ਕੇ ਰੱਖੀ, ਫਰਾਈ ਕੀਤੀ। ਤੀਸਰਾ ਹਿੱਸਾ ਉਹਨੇ ਕੋਲਿਆਂ ਦੇ ਜਿਵੇਂ ਕਬਾਬ ਬਣਾਈ ਦੇ, ਉਹ ਕਬਾਬ ਬਣਾ ਕੇ ਤਿਆਰ ਕਰਕੇ ਰੱਖ। ਤਿੰਨਾਂ ਹਿੱਸਿਆਂ 'ਚ ਮੱਛੀ ਉਹਨੇ ਤਿਆਰ ਕਰ ਤੇ ਚੌਧਰੀ ਸਾਹਿਬ ਵੀ ਬਾਹਰੋਂ ਹਲ ਦਾ ਕੰਮ ਖਤਮ ਕਰਕੇ ਤੇ ਘਰ ਆ ਗਏ ਤੇ ਜ਼ਹਿਨ ਉਹਦੇ 'ਚ ਪਹਿਲੇ ਇਹ ਹੀ ਆ ਕਿ ਅੱਜ ਬਹਾਨਾ ਬਣਾਉਣਾ ਹੈ ਤੈਨੂੰ ਬਾਹਰ। ਆਪਣੇ ਜ਼ਹਿਨ 'ਚੋਂ ਗੱਲ ਸੋਚ ਰਿਹਾ ਕਿ ਜੇ ਅਗਰ ਉਹਨੇ ਸ਼ੋਰੇ ਵਾਲੀ ਬਣਾਈ ਤੇ ਮੈਂ ਕਹਿਣਾ ਕਬਾਬ ਖਾਣੇ ਸੀ, ਜੇ ਉਹਨੇ ਕਬਾਬ ਬਣਾਏ ਤੇ ਉਹਨੇ ਕਹਿਣਾ ਸੀ ਮੈਂ ਤਲੀ ਹੋਈ ਖਾਣੀ ਸੀ।
ਬੰਦੇ ਟਾਈਮ 'ਚ ਉਹਨੇ ਹੱਥ ਉੱਚ ਧੋਤੇ ਤੇ ਮੰਜੀ ਤੇ ਬਹਿ ਗਿਆ, ਚਾਰਪਾਈ ਤੇ ਬਹਿ ਗਿਆ। ਬਹਿ ਕੇ ਤੇ ਕਹਿੰਦਾ ਵੀ ਲਿਆ ਕਰ ਪਾਈ ਰੋਟੀ। ਉਹਨੇ ਕਰਮਾਲੀ ਨੇ ਚੱਕਿਆ ਤੇ ਚੱਕ ਕੇ ਤੇ ਸ਼ੋਰੇ ਵਾਲੀ ਅੱਗੇ ਰੱਖਦਾ ਸਾਲਾ ਮੱਛੀ ਦਾ। ਬੜੀ ਹਾਈ ਕਰਦੀ ਆ, ਰੋਟੀ ਨੂੰ ਪਾਉਣ ਦਾ ਚੱਜ ਨਹੀਂ। ਇਹ ਆ ਉਹ ਮੈਂ ਤਾਂ ਤਲੀ ਹੋਈ ਮਾਰੀ ਸੀ, ਫਰਾਈ ਖਾਣੀ ਸੀ। ਉਹ ਬੀਬੀ ਮੁਸਕਰਾਈ, ਅੰਦਰ ਗਈ। ਅੰਦਰੋਂ ਜਾ ਕੇ ਉਹਨੇ ਫਰਾਈ ਕੀਤੀ ਹੋਈ ਤਲੀ ਹੋਈ ਜਿਹੜੀ ਸੀ ਮੱਛੀ ਬੋਲਿਆ। ਫਿਰ ਕੀਤਾ ਤੂੰ ਸਾਰਾ ਹੀ ਮਸਾਲਾ ਪਾ ਕੇ ਸਾੜ ਛੱਡੀ ਆ, ਬਹੁਤੀ ਦਾਲ ਛੱਡੀ ਆ, ਇਹ ਕੀਤਾ ਬਹੁਤ ਕੀਤਾ। ਇਹਦੇ ਨਾਲ ਕਬਾਬ ਬਣੇ ਹੁੰਦੇ ਤੇ ਉਹ ਬੀਬੀ ਫਿਰ ਮੁਸਕਰਾਈ, ਫਿਰ ਅੰਦਰ ਗਈ। ਉਹਨੇ ਫਿਰ ਕਬਾਬ ਬਣੇ ਚੱਕ ਲਿਆ। ਚੱਕ ਕੇ ਲਿਆਣ ਕੇ ਉਹਨੇ ਜਦੋਂ 3 ਸਾਲਾਂ ਅੱਗੇ ਪੇਸ਼ ਕਰ ਛੱਡੇ ਨਾ ਤੇ ਆ ਵੀ ਬੋਲ ਕੇ ਹੱਸ ਕੇ ਕਹਿੰਦਾ ਕਿ ਵਾਕਿਆ ਹੀ ਜਿਹੜੀਆਂ ਖਾਣ ਤਾਂ ਨਹੀਂ ਹੋਣ ਉਹ ਮਾਰ ਨਹੀਂ ਖਾਣ, ਜਿਹੜੀਆਂ ਨਸਲੀ ਹੋਣ ਉਹ ਮਾਰ ਨਹੀਂ ਖਾਣ। ਕੋਲ ਭਾਲਿਆ ਬੀਬੀ ਨੂੰ ਤੇ ਉਹਨੂੰ ਕਹਿੰਦਾ ਵੀ ਇੱਕ ਫਿਰ ਆਹ ਗੱਲ ਹੋਈ ਸੀ ਰਾਤ, ਵੀ ਇਹ ਗੱਲ ਹੋਈ ਸੀ, ਇਹ ਫਲਾਣੇ ਘਰ ਕੁੜੀਆਂ ਆਹ ਗੱਲ ਕਰਦੀਆਂ ਸੀ, ਗੱਲ ਹੋਈ ਸੀ। ਕਹਿੰਦੀ ਹਾਂ। ਕਹਿੰਦੀ ਫਿਰ ਇਹ ਗੱਲ ਹੋਈ ਸੀ ਅਮਲੀ ਤੌਰ ਤੇ ਤੁਹਾਡੇ ਸਾਹਮਣੇ ਆ ਗਈ ਹੈ? ਕਹਿੰਦਾ ਹਾਂ ਆ ਗਈ। ਤੇ ਲਿਹਾਜ਼ਾ ਧੀਆਂ ਨੂੰ, ਭੈਣਾਂ ਨੂੰ, ਬੱਚੀਆਂ ਨੂੰ ਪੜ੍ਹਾਓ, ਤਾਲੀਮ ਦਿਓ। ਤਾਲੀਮ ਫਕਤ ਦਾ ਹਿੱਸਾ ਹੈ, ਬਹੁਤ ਹੀ ਜ਼ਰੂਰੀ ਹੈ, ਬਹੁਤ ਲਾਜ਼ਮੀ ਹੈ, ਲੇਕਿਨ ਨਾਲ ਤਰਬੀਅਤ ਵੀ ਦਿਓ, ਖਾਨਦਾਨੀ ਵੀ ਬਣਾਓ। ਤਰਬੀਅਤ ਦਿਓ, ਖਾਨਦਾਨੀ ਬਣਾਓ। ਇਹ ਨਹੀਂ ਕਿ ਖਾਲੀ ਯੂਨੀਵਰਸਿਟੀ ਕਾਲਜਾਂ 'ਚ ਪੜ੍ਹਾਓ, ਨਾਲ ਲਾਜ਼ਮੀ ਖਾਨਦਾਨੀ ਤਰਬੀਅਤ ਵੀ ਦਿਓ ਜਿਹੜੀ ਕੱਲ ਨੂੰ ਕਿਤੇ ਮਾਰ ਨਾ ਖਾਣ, ਤੰਗ ਨਾ ਹੋਣ। ਜਿਵੇਂ ਅਗਲੀਆਂ ਲੱਗੀਆਂ ਮਿਸਾਲ ਦਿੰਦੀਆਂ ਸੀ ਕਿ ਮੇਰਾ ਕਸਮ ਬੜਾ ਮਾਰਦਾ, ਉਹ ਗੱਲ ਨਾ ਕਰ। ਲਿਹਾਜ਼ਾ ਇਸ ਗੱਲ 'ਤੇ ਗੌਰ ਕਰੋ, ਹੱਸਦੇ ਰਹੋ, ਵਸਦੇ ਰਹੋ, ਰਾਜ਼ੀ ਰਹੋ ਤੇ ਬਸ।